ਵਾਸ਼ਿੰਗਟਨ ਡੀਸੀ ਵਿਖੇ 16,000 ਤੋਂ ਵੱਧ ਸਿੱਖਾਂ ਨੇ ਪਾਈਆਂ ਵੋਟਾਂ। ਅਗਲੇ ਰੈਫਰੈਂਡਮ ਦਾ ਵੀ ਹੋਇਆ ਐਲਾਨ। ਓਟਵਾ ਵਿਖੇ ਸਿੱਖ ਸੰਗਤਾਂ ਨੇ ਕਾਲੇ ਦਿਵਸ ਵਜੋਂ ਮਨਾਇਆ ਭਾਰਤ ਦਾ ਆਜ਼ਾਦੀ ਦਿਹਾੜਾ। ਧਰਨਾ ਪ੍ਰਦਰਸ਼ਨਾਂ ਕਰਕੇ ਬੈਕਫੁੱਟ ਤੇ ਸੈਣੀ ਸਰਕਾਰ। ਮਨੀਸ਼ਾ ਕਤਲ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਕੀਤਾ ਐਲਾਨ। ਜਿਹੜੇ ਐਕਸਕਲੂਸਿਵਲੀ ਖਾਲਿਸਤਾਨ ਦੇ ਹੱਕ ਵਿੱਚ ਮੈਂਡੇਟ ਦੇਣ ਲਈ ਆਏ ਨੇ, ਇਹ ਮੈਸੇਜ ਦੇ ਰਿਹਾ ਹੈ ਕਿ 4 ਦਹਾਕਿਆਂ ਦਾ ਭਾਰਤੀ ਸਟੇਟ ਦਾ ਜ਼ੁਲਮ ਨਾ ਕੌਮ ਨੂੰ ਦਬਾ ਸਕਿਆ ਹੈ, ਨਾ ਸਾਡੀ ਰਾਜਸੀ ਉਮੰਗਾਂ ਨੂੰ ਕੁਚਲ ਸਕਿਆ ਹੈ। ਅੱਜ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਵਿਚਰਦੇ ਆ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬੋਲਾਂ ਤੇ ਅੱਜ ਤੱਕ ਪਹਿਰਾ ਦਿੰਦੀ ਆ ਰਹੀ ਹੈ ਕੌਮ। ਉਸੇ ਸੰਦਰਭ ਦੇ ਵਿੱਚੋਂ ਰੈਫਰੈਂਡਮ 2020 ਨਿਕਲਿਆ ਤੇ ਅੱਜ ਅਸੀਂ ਵੋਟ ਪਾ ਰਹੇ ਹਾਂ ਬੜੇ ਮਾਣ ਨਾਲ, ਬੜੇ ਫਖਰ ਨਾਲ। ਇਹ ਵੀ ਇੱਕ ਸਾਡਾ ਪੈਂਤੜਾ ਹੈ ਆਜ਼ਾਦੀ ਵੱਲ ਨੂੰ ਵੱਧਦੇ ਕਦਮਾਂ ਦਾ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਰੈਫਰੈਂਡਮ ਵੋਟਾਂ ਪਈਆਂ, ਜਿੱਥੇ ਲਗਭਗ 16,000 ਲੋਕਾਂ ਨੇ ਹਿੱਸਾ ਲਿਆ। 17 ਅਗਸਤ 2025 ਨੂੰ ਰੈਫਰੈਂਡਮ ਦੇ ਇੱਕ ਹੋਰ ਪੜਾਅ ਦੇ ਤੌਰ ਤੇ ਵਾਸ਼ਿੰਗਟਨ ਡੀਸੀ ਦੇ ਨੈਸ਼ਨਲ ਮਾਲ ਵਿੱਚ ਇਹ ਰੈਫਰੈਂਡਮ ਵੋਟਿੰਗ ਹੋਈ। ਦੱਸ ਦਈਏ ਕਿ ਇਸ ਦੇ ਪਹਿਲੇ ਪੜਾਅ ਵਿੱਚ 23 ਮਾਰਚ 2025 ਨੂੰ ਲਾਸ ਏਂਜਲਸ ਵਿੱਚ ਵੋਟਿੰਗ ਹੋਈ ਸੀ, ਜਿਸ ਵਿੱਚ 35,000 ਤੋਂ ਵੱਧ ਸਿੱਖਾਂ ਨੇ ਹਿੱਸਾ ਲਿਆ ਸੀ। 17 ਅਗਸਤ ਨੂੰ ਹੋਈ ਇਸ ਵੋਟਿੰਗ ਦੌਰਾਨ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਲੋਕਤੰਤਰੀ ਢੰਗ ਨਾਲ ਰੈਫਰੈਂਡਮ ਦੀਆਂ ਅਗਲੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ ਹੈ। ਅਗਲਾ ਖਾਲਿਸਤਾਨ ਰੈਫਰੈਂਡਮ ਹੁਣ ਨਵੰਬਰ ਮਹੀਨੇ ਵਿੱਚ ਓਟਵਾ ਵਿਖੇ ਅਤੇ ਮਾਰਚ ਮਹੀਨੇ ਸਿਆਟਲ ਵਿਖੇ ਹੋਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਯੂਕੇ, ਆਸਟ੍ਰੇਲੀਆ ਤੇ ਇਟਲੀ ਵਰਗੇ ਦੇਸ਼ਾਂ ਵਿੱਚ ਵੀ ਰੈਫਰੈਂਡਮ ਵੋਟਾਂ ਹੋ ਚੁੱਕੀਆਂ ਹਨ। ਅੱਜ ਦੁਨੀਆ ਦੀ ਸੁਪਰ ਪਾਵਰ ਅਮਰੀਕਾ ਦੀ ਕੈਪੀਟਲ ਤੇ ਉਸ ਦਾ ਵੀ ਸਭ ਤੋਂ ਸਟਰੋਂਗ ਨੁਕਤਾ ਵਾਈਟ ਹਾਊਸ, ਉਸ ਦੇ ਬਾਹਰ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਇਕੱਠ, ਜਿਹੜੇ ਐਕਸਕਲੂਸਿਵਲੀ ਖਾਲਿਸਤਾਨ ਦੇ ਹੱਕ ਵਿੱਚ ਮੈਂਡੇਟ ਦੇਣ ਲਈ ਆਏ ਨੇ। ਇਹ ਮੈਸੇਜ ਦੇ ਰਿਹਾ ਹੈ ਕਿ 4 ਦਹਾਕਿਆਂ ਦਾ ਭਾਰਤੀ ਸਟੇਟ ਦਾ ਜ਼ੁਲਮ ਨਾ ਕੌਮ ਨੂੰ ਦਬਾ ਸਕਿਆ ਹੈ, ਨਾ ਸਾਡੀ ਰਾਜਸੀ ਉਮੰਗਾਂ ਨੂੰ ਕੁਚਲ ਸਕਿਆ ਹੈ। ਅੱਜ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਵਿਚਰਦੇ ਆ, ਖਾਲਿਸਤਾਨ ਦੀ ਮੰਗ ਨੂੰ ਹਾਸਲ ਕਰਨ ਦੇ ਲਈ ਦ੍ਰਿੜ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਭਾਰਤੀ ਹਕੂਮਤ ਜਿਸ ਨੇ 4 ਦਹਾਈਆਂ ਇੱਕ ਤੋਂ ਬਾਅਦ ਇੱਕ ਹਥਿਆਰ ਸਾਮ ਦਾਮ ਦੰਡ ਭੇਦ ਚਾਣਕਿਆ ਨੀਤੀ ਦਾ ਭਾਰਤ ਦੇ ਵਿੱਚ ਵਰਤਿਆ, ਉੱਥੇ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਆ। ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ, ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਤੇ ਸਰੀ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਨੂੰ ਸ਼ਹੀਦ ਕੀਤਾ। ਉਹ ਸਮਝਦੇ ਸੀ ਕਿ ਬਾਹਰਲੇ ਸਿੱਖਾਂ ਨੂੰ ਉਹ ਡਰਾ ਲੈਣਗੇ, ਲੇਕਿਨ ਸਿੱਖ ਸੁਭਾਅ ਦੇ ਸ਼ਾਇਦ ਉਹ ਵਾਕਿਫ ਨਹੀਂ ਨੇ, ਆਪਣੇ ਆਪ ਨੂੰ ਬਹੁਤ ਸਿਆਣੇ ਕਹਿੰਦੇ ਨੇ, ਲੇਕਿਨ ਉਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਇਸ ਕੌਮ ਦੀ ਟ੍ਰੇਨਿੰਗ ਤਾਂ ਇਹ ਹੈ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਧੂਣ ਸਵਾਏ ਹੋਏ। ਅੱਜ ਇਹੀ ਜਜ਼ਬਾ ਖਾਲਿਸਤਾਨ ਦੇ ਰੂਪ ਦੇ ਵਿੱਚ ਸਾਹਮਣੇ ਹੈ। ਔਰ ਮੈਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ, ਇਸ ਪਲੇਟਫਾਰਮ ਦੇ ਉੱਤੇ TV 84 ਨੇ 13 ਵਰ੍ਹਿਆਂ ਦੇ ਵਿੱਚ ਖਾਲਿਸਤਾਨ ਦੇ ਸਫ਼ਰ ਨੂੰ ਅੱਗੇ ਲਿਜਾਣ ਦੇ ਵਿੱਚ ਆਪਣਾ ਯੋਗਦਾਨ ਪਾਇਆ। ਸਿੱਖ ਕੌਮ ਲਈ ਅੱਜ ਦਾ ਦਿਨ ਬਹੁਤ ਮਹਾਨ ਹੈ। 15 ਅਗਸਤ ਲੰਘ ਕੇ ਗਿਆ ਤੇ ਜਿੰਦਾ ਜ਼ਮੀਰ ਵਾਲਿਆਂ ਨੇ, ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਭਾਰਤ ਵਿੱਚ ਸਿੱਖਾਂ ਦੇ ਆਜ਼ਾਦੀ ਤੋਂ ਬਾਅਦ ਜ਼ੁਲਮ ਹੁੰਦਾ ਆ ਰਿਹਾ ਹੈ ਤੇ ਕੰਟੀਨਿਊ ਹੁੰਦਾ ਆ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਇਹਨਾਂ ਨੇ ਬਖਸ਼ਿਆ, ਸਾਡੇ ਇਸ਼ਟ ਨੂੰ। ਤੇ ਇਹਨਾਂ ਨੇ ਕਿਹੜਾ ਉਹ ਕੰਮ ਹੈ ਜਿਹੜਾ ਨਾ ਕੀਤਾ ਹੋਵੇ ਗੁਲਾਮਾਂ ਵਾਲਾ, ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ। ਉਸ ਦੇ ਵਿੱਚੋਂ ਹੀ ਇਹ ਆਵਾਜ਼ ਉੱਠੀ ਕਿ ਜਦੋਂ ਹਰਮੰਦਰ ਸਾਹਿਬ ਵਿੱਚ ਭਾਰਤੀ ਫੌਜ ਦੇ ਨਾਪਾਕ ਪੈਰ ਪੈ ਜਾਣਗੇ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਤੇ ਭਾਰਤੀ ਫੌਜ ਨੇ ਪੈਰ ਰੱਖੇ ਤੇ ਸਾਡੇ ਯੋਧਿਆਂ ਨੇ ਉਹਨਾਂ ਦਾ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ। ਲੋਹੇ ਦੇ ਚਣੇ ਚਵਾਏ ਫੌਜਾਂ ਨੂੰ ਤੇ ਸ਼ਹੀਦੀਆਂ ਪਾਈਆਂ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬੋਲਾਂ ਤੇ ਅੱਜ ਤੱਕ ਪਹਿਰਾ ਦਿੰਦੀ ਆ ਰਹੀ ਹੈ ਕੌਮ। ਉਸੇ ਸੰਦਰਭ ਦੇ ਵਿੱਚੋਂ ਰੈਫਰੈਂਡਮ 2020 ਨਿਕਲਿਆ ਤੇ ਅੱਜ ਅਸੀਂ ਵੋਟ ਪਾ ਰਹੇ ਹਾਂ ਬੜੇ ਮਾਣ ਨਾਲ, ਬੜੇ ਫਖਰ ਨਾਲ। ਇਹ ਵੀ ਇੱਕ ਸਾਡਾ ਪੈਂਤੜਾ ਹੈ ਆਜ਼ਾਦੀ ਵੱਲ ਨੂੰ ਵੱਧਦੇ ਕਦਮਾਂ ਦਾ।
ਦੱਸੋ ਇਹ ਪੈਂਤੜਾ ਤੇ ਦੂਸਰੇ ਸਾਰੇ ਜਥੇਬੰਦੀਆਂ ਜਿਵੇਂ ਆਪਣੇ ਆਪਣੇ ਰਸਤਿਆਂ ਨਾਲ ਲੱਗਿਆ ਰਿਹਾ। ਅਖੀਰ ਅਸੀਂ ਮੰਜ਼ਿਲ ਤੇ ਇੱਕ ਦਿਨ ਪਹੁੰਚਾਂਗੇ। ਇਹ ਡੁੱਲੇ ਖੂਨ ਦਾ ਵਾਸਤਾ ਤੁਹਾਨੂੰ ਅੱਜ ਵੀ ਜਿਹੜਾ ਘਰ 'ਚ ਬੈਠਾ ਵੋਟ ਪਾਉਣ ਜ਼ਰੂਰ ਪਹੁੰਚੋ। ਇਹ ਇੱਕ ਵੋਟ ਵੀ ਜ਼ਰੀਆ ਹੈ। ਅੱਜ ਵਾਸ਼ਿੰਗਟਨ ਡੀਸੀ ਦੀ ਧਰਤੀ ਦੇ ਉੱਤੇ ਖੜੇ ਆ, ਜਿੱਥੇ ਚੌਥੇ ਦੌਰ ਦੀਆਂ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਆ। SFJ ਜਿਹੜੀ ਸਿਕਸ ਫॉर ਜਸਟਿਸ ਜਥੇਬੰਦੀ ਆ, ਦੁਨੀਆ ਭਰ ਦੇ ਵਿੱਚ ਰੈਫਰੈਂਡਮ ਕਰਾ ਰਹੀ ਆ। ਸਰਦਾਰ ਗੁਰਪਤਵੰਤ ਸਿੰਘ ਪੰਨੂ ਵਕੀਲ ਜੋ ਅਟਾਰਨੀ ਲੀਗਲ ਐਡਵਾਈਜ਼ਰ ਆ SFJ ਦੇ, ਉਹਨਾਂ ਦੀ ਕਾਲ ਦੇ ਉੱਤੇ ਪਿਛਲੇ ਕਾਫੀ ਲੰਮਿਆਂ ਸਮਿਆਂ ਤੋਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਹੁੰਦੇ ਹੋਏ ਅੱਜ ਅਮਰੀਕਾ ਦੀ ਧਰਤੀ ਜਿਹੜੀ ਦੁਨੀਆ ਦੀ ਰਾਜਧਾਨੀ ਗਿਣਿਆ ਜਾਂਦਾ, ਵਾਸ਼ਿੰਗਟਨ DC ਕੈਪੀਟਲ ਹਿੱਲ ਦੇ ਸਾਹਮਣੇ, ਦੂਜੇ ਪਾਸੇ ਵਾਈਟ ਹਾਊਸ ਵੀ ਸਾਹਮਣੇ ਦਿਖਦਾ ਆ। ਸੋ ਪਾਰਕ ਜਿਹੜਾ ਨੈਸ਼ਨਲ ਪਾਰਕ ਦੇ ਵਿੱਚ ਅੱਜ ਵੋਟਾਂ ਪੈ ਰਹੀਆਂ, ਲਿੰਕਨ ਮੈਮੋਰੀਅਲ ਅੱਗੇ ਆ। ਸੋ ਹਿਸਟੋਰੀਕਲ ਜਿਹੜੀਆਂ ਜਗ੍ਹਾ ਉੱਤੇ ਅੱਜ ਵੋਟਾਂ ਪੈ ਰਹੀਆਂ। ਸੋ ਪਿਛਲੇ ਕਾਫੀ ਸਮਿਆਂ ਤੋਂ ਜਿਹੜਾ ਗੋਦੀ ਮੀਡੀਆ ਔਰ ਜਿਹੜਾ ਪ੍ਰੋ ਇੰਡੀਅਨ ਇਹ ਪ੍ਰਚਾਰ ਕਰਦੇ ਰਹੇ ਆ, ਕੁਝ ਉਹਨਾਂ ਦੇ ਹੱਥ ਟੋਕੇ ਜਿਹੜੇ ਡਾਇਸਪੋਰਾ ਦੇ ਵਿੱਚ ਜਾਂ ਪੰਜਾਬ ਦੀ ਧਰਤੀ ਤੋਂ, ਕਿ ਖਾਲਿਸਤਾਨੀ ਨਿਊਯਾਰਕ ਦੇ ਵਿੱਚ ਵੀ 2-4 ਆ, ਅਲੱਗ-ਅਲੱਗ ਕੰਟਰੀਆਂ ਦੇ ਵਿੱਚ 2-4 ਕੀ ਆ, ਇਹ ਜ਼ਿਆਦਾ ਨਹੀਂ ਹੈਗੇ। ਅੱਜ ਲੰਬੀਆਂ ਲੱਗੀਆਂ ਹੋਈਆਂ ਕਤਾਰਾਂ ਇਹ ਦੱਸ ਰਹੀਆਂ ਕਿ ਕੌਮ ਦਾ ਬੱਚਾ ਖਾਲਿਸਤਾਨ ਚਾਹੁੰਦਾ ਆ। ਇਹ ਖਾਲਿਸਤਾਨ ਬਣ ਕੇ ਰਹਿਣਾ ਆ, ਕਿਉਂਕਿ ਜਿੰਦਾਬਾਦ ਜਿੰਦਾਬਾਦ। ਸੋ ਅੱਜ ਅਸੀਂ ਧੰਨਵਾਦ ਕਰਦੇ ਹਾਂ ਵੀ ਜਿੰਨੀ ਕੌਮ ਅੱਜ ਇਸ ਕੋਸਟ ਦੇ ਵਿੱਚੋਂ ਅਲੱਗ-ਅਲੱਗ ਗੁਰਦੁਆਰੇ ਸਾਹਿਬਾਨਾਂ ਤੋਂ ਬੱਸਾਂ ਪ੍ਰਬੰਧਕ ਕਮੇਟੀਆਂ ਨੇ ਬੁੱਕ ਕੀਤੀਆਂ ਹੋਈਆਂ, ਆਪ ਮੁਹਾਰੇ ਆਪਣੀਆਂ ਵਹੀਕਲਾਂ ਗੱਡੀਆਂ ਦੇ ਵਿੱਚ ਆਈਆਂ। ਸੋ ਐਸੇ ਤਰ੍ਹਾਂ ਕੰਟੀਨਿਊਟੀ ਰੱਖਣੀ ਆ। ਅੱਜ ਵੋਟਾਂ ਪਾ ਕੇ ਅਸੀਂ ਘਰੇ ਨਹੀਂ ਬੈਠ ਜਾਣਾ, ਲਗਾਤਾਰਤਾ ਦੇ ਨਾਲ ਉਦੋਂ ਤੱਕ ਜੂਝਣਾ ਜਦੋਂ ਤੱਕ ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਨਹੀਂ ਕਰਵਾ ਲੈਂਦੇ। ਖਾਲਿਸਤਾਨ ਖਾਲਿਸਤਾਨ ਅਕਾਲ ਤਖਤ ਤੋਂ ਆਈ ਆਵਾਜ਼, ਸ਼ਹੀਦੋ ਤੁਹਾਡੀ ਸੋਚ ਤੇ, ਸਿੰਘੋ ਤੁਹਾਡੀ ਸੋਚ ਤੇ, ਭਾਈ ਨਜਰਾ ਤੇਰੀ ਸੋਚ ਤੇ, ਸ਼ਹੀਦੋ ਤੁਹਾਡੀ ਸੋਚ ਤੇ, ਜਥੇਦਾਰ ਜਗਤਾਰ ਸਿੰਘ ਹਵਾਰਿਆ ਤੇਰੀ ਸੋਚ ਤੇ, ਅਕਾਲ ਤਖਤ ਤੋਂ ਆਈ ਆਵਾਜ਼। ਕਿਉਂਕਿ ਇਸ ਤਿਰੰਗੇ ਦੇ ਥੱਲੇ ਸਾਡੀਆਂ ਕਿੰਨੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ, ਕਿੰਨੇ ਕਤਲ ਕੀਤੇ ਗਏ। 47 ਚ ਨਹੀਂ, 84 ਚ। ਅੱਜ ਵੀ ਅਸੀਂ ਇਹ ਨਾ ਸੋਚੀਏ ਕਿ 84 ਚ ਹੀ ਸਾਡੇ ਕਤਲ ਹੋਏ ਆ। ਅੱਜ ਵੀ ਸਾਡੇ ਲਗਾਤਾਰ ਸਾਡੇ ਨੌਜਵਾਨਾਂ ਨੂੰ ਨਸ਼ਾ ਨਾ ਮਾਰ ਰਹੇ ਆ। ਜਿਸ ਦਿਨ ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ ਹੋਵੇ, ਸਾਨੂੰ ਉਜਾੜਿਆ ਗਿਆ ਹੋਵੇ, ਸਾਡੀਆਂ ਜ਼ਮੀਨ ਜਾਇਦਾਦਾਂ ਖੋਹ ਲਈਆਂ ਹੋਣ, ਉਸ ਦਿਨ ਨੂੰ ਅਸੀਂ ਆਜ਼ਾਦੀ ਦੇ ਜਸ਼ਨਾਂ ਵੱਲੋਂ ਨਹੀਂ ਮਨਾ ਸਕਦੇ। ਜਿਸ ਉਜਾੜੇ ਨੂੰ ਇਹਨਾਂ ਨੇ ਨਾਮ ਆਜ਼ਾਦੀ ਦਾ ਦਿੱਤਾ ਹੋਇਆ ਭਾਰਤ ਵਾਸੀਆਂ ਨੇ, ਪਰ ਸਾਡਾ ਇਹ ਆਜ਼ਾਦੀ ਦਾ ਨਹੀਂ, ਉਜਾੜੇ ਦਾ, ਬਰਬਾਦੀ ਦਾ, ਧੋਖੇ ਦਾ ਤੇ ਇਹ ਕਿਰਤ ਘਣ ਦਾ ਇਹ ਦਿਨ ਹੈ। ਜਿਸ ਦਿਨ ਨੂੰ ਅਸੀਂ ਕਾਲੇ ਦਿਨ ਵਜੋਂ ਮਨਾਉਣ ਲਈ ਭਾਰਤੀ ਅੰਬੈਸੀ ਓਟਵਾ ਵਿਖੇ ਜਾ ਰਹੇ ਹਾਂ। 15 ਅਗਸਤ ਨੂੰ ਓਟਵਾ ਵਿਖੇ ਸਿੱਖ ਸੰਗਤਾਂ ਵੱਲੋਂ ਭਾਰਤ ਦੇ ਆਜ਼ਾਦੀ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ। ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਨਾਨਕ ਦਰਬਾਰ ਤੋਂ ਭਾਰਤੀ ਅੰਬੈਸੀ ਤੱਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਭਾਰਤ ਵਿੱਚ ਸਿੱਖਾਂ ਵਿਰੁੱਧ ਇਤਿਹਾਸਕ ਬੇਇਨਸਾਫੀਆਂ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਵਿਰੋਧ ਕੀਤਾ ਗਿਆ। ਸਿੱਖ ਸੰਗਤਾਂ ਨੇ ਹੱਥਾਂ ਵਿੱਚ ਖਾਲਿਸਤਾਨ ਦੇ ਝੰਡੇ ਫੜੇ ਹੋਏ ਸਨ। ਇਸ ਪ੍ਰਦਰਸ਼ਨ ਦੌਰਾਨ ਭਾਰਤ ਖਿਲਾਫ ਨਾਅਰੇਬਾਜ਼ੀ ਕਰਦਿਆਂ ਸਿੱਖ ਸੰਗਤਾਂ ਨੇ ਕਿਹਾ ਕਿ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋਇਆ, ਪਰ ਇਸ ਆਜ਼ਾਦੀ ਦਾ ਮੁੱਲ ਸਿੱਖਾਂ ਨੂੰ ਆਪਣੀਆਂ ਜ਼ਮੀਨਾਂ, ਕਾਰੋਬਾਰ, ਆਪਣੇ ਪਰਿਵਾਰ ਅਤੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਗੁਆ ਕੇ ਤਾਰਨਾ ਪਿਆ। ਉਹਨਾਂ ਕਿਹਾ ਕਿ ਇਹ ਦਿਨ ਸਿੱਖਾਂ ਲਈ ਕਾਲਾ ਦਿਨ ਸੀ ਤੇ ਇਸ ਦਿਨ ਨੂੰ ਕਾਲੇ ਦਿਵਸ ਵਜੋਂ ਮਨਾ ਕੇ ਅਸੀਂ 1984 ਦੌਰਾਨ ਸਿੱਖਾਂ ਦੀ ਸਿੱਖ ਨਸਲਕੁਸ਼ੀ, ਚੱਲ ਰਹੇ ਰਾਜਨੀਤਿਕ ਦਮਨ ਅਤੇ ਨਿਆਂ ਅਤੇ ਖੁਦਮੁਖਤਿਆਰੀ ਦੀ ਮੰਗ ਕਰਦੇ ਹਾਂ। ਅਸੀਂ ਸਾਰੇ ਅੱਜ ਭਾਰਤੀ ਅੰਬੈਸੀ ਓਟਵਾ ਵਿਖੇ ਜਾ ਰਹੇ ਹਾਂ, ਜਿੱਥੇ ਕਿ ਅੱਜ 15 ਅਗਸਤ 1947 ਦੇ ਦਿਨ ਨੂੰ ਪੂਰਾ ਭਾਰਤ ਆਜ਼ਾਦੀ ਦੇ ਜਸ਼ਨਾਂ ਵੱਲੋਂ ਮਨਾ ਰਹੇ ਹਨ। ਉੱਥੇ ਹੀ ਅਸੀਂ ਜਿੰਨੇ ਵੀ ਪੰਥ ਦਰਦੀ, ਇਨਸਾਫ ਪਸੰਦ, ਆਜ਼ਾਦੀ ਪਸੰਦ ਸਿੱਖ ਨੇ ਤੇ ਉਹ
ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾ ਰਹੇ ਹਨ। ਕਿਉਂ ਮਨਾ ਰਹੇ ਹਾਂ? ਜਿਸ ਨੂੰ ਆਜ਼ਾਦੀ ਕਿਹਾ ਜਾਂਦਾ ਹੈ, ਉਸ ਦਿਨ ਸਾਡਾ ਕਰੀਬ 10 ਲੱਖ ਦੇ ਜਿਹੜੇ ਨੌਜਵਾਨ ਵੀਰ ਭੈਣਾਂ ਬਜ਼ੁਰਗ ਸਾਡੇ ਜਿਨ੍ਹਾਂ ਦੇ ਕਤਲ ਕੀਤੇ ਗਏ, ਔਰ 2.5 ਕਰੋੜ ਜਿਹਦੇ ਵਿੱਚ ਸਿੱਖ, ਮੁਸਲਮਾਨ, ਹਿੰਦੂ, ਈਸਾਈ, ਉਹਨਾਂ ਨੂੰ ਉਜਾੜਿਆ ਗਿਆ, ਜਿਸ ਦੇ ਵਿੱਚ 2.5 ਲੱਖ ਦੇ ਕਰੀਬ ਸਾਡੀਆਂ ਧੀਆਂ ਭੈਣਾਂ ਨੂੰ ਬੇਇੱਜ਼ਤ ਕੀਤਾ ਗਿਆ, ਉਹਨਾਂ ਦੀ ਇੱਜ਼ਤਾਂ ਜਿਹੜੀਆਂ ਲੁੱਟੀਆਂ ਗਈਆਂ। ਸਾਡੇ ਘਰ-ਬਾਰ ਉੱਥੇ ਹੀ ਰਹਿ ਗਏ। ਜ਼ਮੀਨ ਜਾਇਦਾਦਾਂ ਔਰ ਜਿੰਨੇ ਵੀ ਸਾਡੇ ਪਰਿਵਾਰ ਸੀ, ਮਾਵਾਂ ਦੇ ਪੁੱਤ, ਭੈਣਾਂ ਦੇ ਵੀਰ, ਜਿਹੜੀਆਂ ਸੁਹਾਗਣਾਂ ਸਾਡੀਆਂ ਭੈਣਾਂ ਸੀ, ਉਹਨਾਂ ਦੇ ਸੁਹਾਗ ਵਿਛੜ ਗਏ। ਤੁਸੀਂ ਵੀਡੀਓ 'ਚ ਦੇਖਦੇ ਹੋ YouTube ਤੇ ਕਿ ਕਿਵੇਂ ਸਿੱਖ ਪੰਜਾਬ ਦੇ ਆਪਣਾ ਦੁੱਖ ਰੋ ਰੋ ਕੇ ਦੱਸ ਰਹੇ ਹਨ ਕਿ ਸਾਨੂੰ ਕਿਵੇਂ ਉਜਾੜਿਆ ਗਿਆ। ਸੋ 1947 ਦੇ ਵਿੱਚ ਸਿੱਖਾਂ ਦਾ ਤੇ ਪੰਜਾਬੀਆਂ ਦਾ ਉਜਾੜਾ, ਜਿਸ ਉਜਾੜੇ ਨੂੰ ਇਹਨਾਂ ਨੇ ਨਾਮ ਆਜ਼ਾਦੀ ਦਾ ਦਿੱਤਾ ਹੋਇਆ ਭਾਰਤ ਵਾਸੀਆਂ ਨੇ, ਪਰ ਸਾਡਾ ਇਹ ਉਜਾੜੇ ਦਾ ਨਹੀਂ, ਸਾਡਾ ਇਹ ਆਜ਼ਾਦੀ ਦਾ ਨਹੀਂ, ਉਜਾੜੇ ਦਾ, ਬਰਬਾਦੀ ਦਾ, ਧੋਖੇ ਦਾ ਤੇ ਇੱਕ ਕਿਰਤ ਘਣ ਦਾ ਇਹ ਦਿਨ ਹੈ, ਜਿਸ ਦਿਨ ਨੂੰ ਅਸੀਂ ਕਾਲੇ ਦਿਨ ਵਜੋਂ ਮਨਾਉਣ ਲਈ ਭਾਰਤੀ ਅੰਬੈਸੀ ਓਟਵਾ ਵਿਖੇ ਜਾ ਰਹੇ ਹਾਂ। ਜਿਸ ਦਿਨ ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ ਹੋਵੇ, ਸਾਨੂੰ ਉਜਾੜਿਆ ਗਿਆ ਹੋਵੇ, ਸਾਡੀਆਂ ਜ਼ਮੀਨ ਜਾਇਦਾਦਾਂ ਖੋਹ ਲਈਆਂ ਹੋਣ, ਉਸ ਦਿਨ ਨੂੰ ਅਸੀਂ ਆਜ਼ਾਦੀ ਦੇ ਜਸ਼ਨਾਂ ਵੱਲੋਂ ਨਹੀਂ ਮਨਾ ਸਕਦੇ। ਅੱਜ ਤੁਸੀਂ ਪੁਰਾਣੇ ਬਜ਼ੁਰਗਾਂ ਤੋਂ ਪੁੱਛ ਸਕਦੇ ਹੋ ਕਿ ਉਹ ਸਾਡੀ ਆਜ਼ਾਦੀ ਸੀ ਜਾਂ ਸਾਡਾ ਉਜਾੜਾ ਸੀ। ਜਿਹੜੇ ਤੁਹਾਨੂੰ ਵੀਡੀਓ 'ਚ ਤੱਥਾਂ ਸਮੇਤ ਦਲੀਲਾਂ ਨਾਲ ਤੁਹਾਨੂੰ ਦੱਸ ਰਹੇ ਹਨ ਕਿ ਕਿਵੇਂ ਸਾਡੇ ਕਤਲ ਕੀਤੇ ਗਏ, ਔਰ ਕਈ ਬਜ਼ੁਰਗਾਂ ਨੇ ਆਪਣੀਆਂ ਬੱਚੀਆਂ ਨੂੰ, ਜਿਹੜੀਆਂ ਨੌਜਵਾਨ ਬੱਚੀਆਂ ਸੀ, ਉਹਨਾਂ ਨੂੰ ਇਹ ਕਿਹਾ ਹੋਇਆ ਸੀ ਕਿ ਜਦੋਂ ਵੀ ਕੋਈ ਤੁਹਾਡੀ ਇੱਜ਼ਤ ਨੂੰ ਹੱਥ ਪਾਵੇ ਤੇ ਤੁਸੀਂ ਉਹਨਾਂ ਦੇ ਹੱਥਾਂ 'ਚ ਕਿਰਪਾਨਾਂ ਸੀ, ਆਪਣੇ ਆਪ ਨੂੰ ਕਤਲ ਕਰ ਲੈਣਾ, ਆਪਣੇ ਆਪ ਨੂੰ ਖੂਹ 'ਚ ਸੁੱਟ ਲੈਣਾ, ਪਰ ਕਿਸੇ ਜ਼ਾਲਮ ਦੇ ਕੋਲੋਂ ਆਪਣੀ ਇੱਜ਼ਤ ਨਹੀਂ ਲੁਟਾਉਣੀ। ਕਿੰਨਾ ਉਜਾੜਾ, ਕਿੰਨੇ ਕਤਲ ਸਾਡੇ ਕੀਤੇ ਗਏ ਆ। ਅੱਜ ਵੀ ਤੁਸੀਂ ਉਹ ਚੀਜ਼ਾਂ ਨੂੰ ਦੇਖ ਸਕਦੇ ਹੋ, YouTube ਤੇ ਸਭ ਕੁਝ ਮੌਜੂਦ ਹੈ। ਔਰ ਸਾਡੇ ਵੀਰ ਭਾਈ ਸੁਖਦੀਪ ਸਿੰਘ ਬਰਨਾਲਾ, ਜਿਨ੍ਹਾਂ ਨੇ ਕਿ ਆਜ਼ਾਦੀ ਦੇ ਓਲੇ ਤੇ ਨਾਮ ਦਿੱਤਾ ਹੋਇਆ ਹੈ, ਉਹ YouTube ਤੇ ਤੁਸੀਂ ਵੀਡੀਓ ਦੇਖ ਸਕਦੇ ਹੋ ਕਿਵੇਂ ਪਰਿਵਾਰ ਜਿਹੜੇ ਆਪਣੀ ਦੁੱਖ ਭਰੀ ਦਾਸਤਾਨ ਸੁਣਾ ਰਹੇ ਹਨ। ਸੋ 15 ਅਗਸਤ ਦਾ ਦਿਨ ਜਿਹੜਾ ਸਾਡੇ ਲਈ ਹਮੇਸ਼ਾ ਲਈ ਕਾਲੇ ਦਿਨ ਵਜੋਂ ਅਸੀਂ ਮਨਾਉਣਾ ਹੈ। ਜਿੰਨੇ ਵੀ ਸਾਡੇ ਵੀਰ ਭੈਣਾਂ ਇੱਥੇ ਪਹੁੰਚੇ ਹਨ, ਸੋ ਉਹਨਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ। ਸੋ ਇੰਨਾ ਕੁਝ ਕਹਿੰਦੇ ਹੋਏ ਅਸੀਂ ਚਾਲੇ ਪਾ ਰਹੇ ਹਾਂ ਕਿ ਇਹ ਜਿਹੜਾ ਆਜ਼ਾਦੀ ਦਾ, ਭਾਰਤ ਦਾ ਅਖੌਤੀ ਆਜ਼ਾਦੀ ਦਿਹਾੜਾ ਹੈ, ਇਹ ਸਾਡਾ ਬਰਬਾਦੀ ਦਾ, ਉਜਾੜੇ ਦਾ, ਧੋਖੇ ਦਾ ਦਿਨ ਹੈ। ਸੋ ਤੁਸੀਂ ਦੇਖ ਰਹੇ ਹੋ ਇਸ ਫੋਟੋ ਦੇ ਉੱਤੇ ਜਿਹੜਾ ਤਿਰੰਗਾ ਆ, ਉਹਦੇ ਉੱਤੇ ਅਸੀਂ ਕਾਂਟੇ ਦਾ ਨਿਸ਼ਾਨ ਪਾਇਆ ਆ, ਕਿਉਂਕਿ ਇਸ ਤਿਰੰਗੇ ਦੇ ਥੱਲੇ ਸਾਡੀਆਂ ਕਿੰਨੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਗਿਆ, ਕਿੰਨੇ ਕਤਲ ਕੀਤੇ ਗਏ। 47 ਚ ਨਹੀਂ, 84 ਚ। ਅੱਜ ਵੀ ਅਸੀਂ ਇਹ ਨਾ ਸੋਚੀਏ ਕਿ 84 ਚ ਹੀ ਸਾਡੇ ਕਤਲ ਹੋਏ ਆ। ਅੱਜ ਵੀ ਸਾਡੇ ਲਗਾਤਾਰ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਮਾਰ ਰਹੇ ਆ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ, ਝੂਠੇ ਕੇਸਾਂ ਵਿੱਚ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਸੁੱਟੇ ਜਾ ਰਹੇ ਆ। ਔਰ ਜਿਹੜੇ ਸਿੰਘ ਸਾਡੇ ਲੰਬੇ ਸਮੇਂ ਤੋਂ ਬੰਦੀ ਸਿੰਘ, ਜਥੇਦਾਰ ਜਗਤਾਰ ਸਿੰਘ ਹਵਾਰਾ, ਪ੍ਰੋਫੈਸਰ ਦਰਵਿੰਦਰਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ, ਬਲਵੰਤ ਸਿੰਘ ਰਾਜੋਵਾਲਾ, ਭਾਈ ਸ਼ਮਸ਼ੇਰ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਲਖਵਿੰਦਰ ਸਿੰਘ ਅਤੇ ਹੋਰ ਨੇਕਾ ਸਿੰਘ, ਸਾਡੇ ਜਿਹੜੇ ਲੰਬੇ ਸਮੇਂ ਤੋਂ ਆਪਣੀ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਕੈਦ ਹਨ। ਔਰ ਭਾਈ ਅਮਰਤਪਾਲ ਸਿੰਘ, ਉਹਨਾਂ ਦੇ ਸਾਥੀ ਡਿਬਟੂਵਾਲ ਜੇਲ੍ਹ ਵਿੱਚ ਜਿਹਨਾਂ ਨੂੰ ਕੈਦ ਕੀਤਾ ਹੋਇਆ ਹੈ। ਸੋ ਸਿੱਖਾਂ ਨਾਲ ਇੰਨੀਆਂ ਬੇਇਨਸਾਫੀਆਂ ਹੋਈਆਂ ਹੋਣ, ਸਿੱਖ ਗੁਲਾਮੀ ਦਾ ਉਹਨਾਂ ਨੂੰ ਅਹਿਸਾਸ ਕਰਵਾਇਆ ਹੋਵੇ ਤੇ ਅਸੀਂ ਅੱਜ ਜਸ਼ਨ ਮਨਾਈਏ, ਇਹ ਸਾਨੂੰ ਸੋਭਦਾ ਨਹੀਂ ਹੈ। ਸੋ ਮੈਂ ਦੱਸਣ ਜਾ ਰਿਹਾ ਸੀ ਕਿ ਇਹ ਕਾਂਟਾ ਇਸ ਕਰਕੇ ਮਾਰਿਆ ਕਿ ਇਸ ਤਿਰੰਗੇ ਦੇ ਹੇਠ ਸਾਡੇ ਅੱਜ ਵੀ ਕਤਲ ਕੀਤੇ ਜਾ ਰਹੇ ਹਨ। ਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਸਕੂਲ ਅਧਿਆਪਕਾ ਮਨੀਸ਼ਾ ਕਤਲ ਕੇਸ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪਣ ਦਾ ਐਲਾਨ ਕੀਤਾ ਹੈ। ਭਿਵਾਨੀ ਵਿੱਚ ਪਲੇਵੇ ਸਕੂਲ ਦੀ ਅਧਿਆਪਕਾ ਮਨੀਸ਼ਾ ਦੀ ਮੌਤ ਇੱਕ ਵੱਡਾ ਸਿਆਸੀ ਤੇ ਸਮਾਜਿਕ ਮੁੱਦਾ ਬਣ ਗਈ ਹੈ।
ਪੀੜਤ ਪਰਿਵਾਰ ਵੱਲੋਂ ਪਿਛਲੇ 10 ਦਿਨਾਂ ਤੋਂ ਮਨੀਸ਼ਾ ਦਾ ਸੰਸਕਾਰ ਨਾ ਕੀਤੇ ਜਾਣ ਕਾਰਨ ਅਤੇ ਪਿੰਡ ਵਿੱਚ ਲਗਾਤਾਰ ਜਾਰੀ ਧਰਨੇ ਕਾਰਨ ਸਰਕਾਰ ਬੈਕਫੁੱਟ ਤੇ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਦੇਰ ਰਾਤ ਇਸ ਕੇਸ ਦੀ ਜਾਂਚ CBI ਨੂੰ ਸੌਂਪਣ ਦਾ ਐਲਾਨ ਕੀਤਾ। ਮਨੀਸ਼ਾ 11 ਅਗਸਤ ਨੂੰ ਨਰਸਿੰਗ ਕਾਲਜ ਵਿੱਚ ਦਾਖਲੇ ਲਈ ਘਰੋਂ ਨਿਕਲੀ ਸੀ ਪਰ ਵਾਪਸ ਨਹੀਂ ਮੁੜੀ। 13 ਅਗਸਤ ਨੂੰ ਸਿੰਘਾਨੀ ਪਿੰਡ ਦੇ ਖੇਤਾਂ ਵਿੱਚ ਉਸ ਦੀ ਲਾਸ਼ ਬਰਾਮਦ ਹੋਈ। 14 ਅਗਸਤ ਨੂੰ ਪੋਸਟਮਾਰਟਮ ਰਿਪੋਰਟ ਵਿੱਚ ਉਸ ਦੀ ਗਲਾ ਵੱਢ ਕੇ ਹੱਤਿਆ ਕੀਤੇ ਜਾਣ ਦੀ ਪੁਸ਼ਟੀ ਹੋਈ। ਹਾਲਾਂਕਿ ਉਸ ਨਾਲ ਜਿਨਸੀ ਸ਼ੋਸ਼ਣ ਤੋਂ ਇਨਕਾਰ ਕੀਤਾ ਗਿਆ। ਪਿੰਡ ਵਾਸੀ ਤੇ ਪਰਿਵਾਰਕ ਮੈਂਬਰ ਰਿਪੋਰਟ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ, ਜਿਸ ਮਗਰੋਂ ਦੂਜੀ ਵਾਰ ਪੋਸਟਮਾਰਟਮ ਹੋਇਆ ਪਰ ਪਰਿਵਾਰ ਦੀ ਉਸ ਤੋਂ ਵੀ ਤਸੱਲੀ ਨਹੀਂ ਹੋਈ। ਹੁਣ ਪਰਿਵਾਰ ਨੇ ਏਮਜ਼ ਦਿੱਲੀ ਦੇ ਡਾਕਟਰਾਂ ਕੋਲੋਂ ਤੀਜਾ ਪੋਸਟਮਾਰਟਮ ਕਰਵਾਉਣ ਦੀ ਮੰਗ ਕੀਤੀ ਹੈ। ਲਗਾਤਾਰ ਧਰਨੇ ਤੇ ਅੰਦੋਲਨ ਕਰਕੇ ਦਬਾਅ ਵਿੱਚ ਆਈ ਸੂਬਾ ਸਰਕਾਰ ਨੇ ਭਿਵਾਨੀ ਵਿੱਚ 21 ਅਗਸਤ ਤੱਕ ਇੰਟਰਨੈਟ ਸੇਵਾਵਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਉਧਰ ਪ੍ਰਸ਼ਾਸਨ ਨੇ ਪਰਿਵਾਰ ਨੂੰ ਸ਼ਾਂਤ ਕਰਨ ਲਈ SP ਦਾ ਤਬਾਦਲਾ, SHO ਸਣੇ ਕਈ ਪੁਲਿਸ ਮੁਲਾਜ਼ਮਾਂ ਦੀ ਮੁਅੱਤਲੀ ਤੇ ਹੁਣ CBI ਜਾਂਚ ਜਿਹੇ ਕਈ ਕਦਮ ਚੁੱਕੇ ਹਨ। ਇਸ ਦੇ ਬਾਵਜੂਦ ਪੀੜਤ ਪਰਿਵਾਰ ਅਜੇ ਤੱਕ ਧੀ ਦੇ ਅੰਤਿਮ ਸੰਸਕਾਰ ਲਈ ਤਿਆਰ ਨਹੀਂ ਹੈ। ਅੱਜ ਸਵੇਰੇ ਪਿੰਡ ਦੀ ਪੰਚਾਇਤ ਦੀ ਬੈਠਕ ਵਿੱਚ ਫੈਸਲਾ ਹੋਇਆ ਕਿ ਪਹਿਲਾਂ ਏਮਜ਼ ਵਿੱਚ ਪੋਸਟਮਾਰਟਮ ਹੋਵੇਗਾ, ਉਸ ਮਗਰੋਂ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ। ਮਨੀਸ਼ਾ ਮਾਮਲਾ ਹੁਣ ਸਿਰਫ ਕਤਲ ਦੀ ਜਾਂਚ ਤੱਕ ਸੀਮਿਤ ਨਹੀਂ ਰਿਹਾ। ਦੱਸ ਦਈਏ ਕਿ ਹੁਣੇ ਪ੍ਰਸ਼ਾਸਨ ਅਤੇ ਜਨਤਾ ਵਿਚਕਾਰ ਵਿਸ਼ਵਾਸ ਦੇ ਸੰਕਟ ਦਾ ਪ੍ਰਤੀਕ ਬਣ ਗਿਆ। ਲਗਾਤਾਰ 3 ਪੋਸਟਮਾਰਟਮ ਦੀ ਮੰਗ, ਲੰਬੇ ਧਰਨੇ ਅਤੇ ਇੰਟਰਨੈਟ ਬੰਦ ਕਰਨਾ ਦਰਸਾਉਂਦਾ ਹੈ ਕਿ ਲੋਕਾਂ ਨੂੰ ਸਥਾਨਕ ਪੁਲਿਸ ਜਾਂ ਸਰਕਾਰੀ ਸੰਸਥਾਵਾਂ ਤੇ ਕੋਈ ਵਿਸ਼ਵਾਸ ਨਹੀਂ ਹੈ। ਇਹ ਮਾਮਲਾ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਤੌਰ ਤੇ ਵੀ ਗੂੰਜ ਸਕਦਾ ਹੈ। ਵਿਰੋਧੀ ਧਿਰ ਪਹਿਲਾਂ ਹੀ ਕਾਨੂੰਨ ਵਿਵਸਥਾ ਤੇ ਸਰਕਾਰ ਨੂੰ ਘੇਰ ਰਹੀ ਹੈ। ਹੁਣ CBI ਜਾਂਚ ਅਤੇ ਏਮਜ਼ ਪੋਸਟਮਾਰਟਮ ਵਰਗੇ ਫੈਸਲੇ ਦਰਸਾਉਂਦੇ ਹਨ ਕਿ ਸਰਕਾਰ ਨੇ ਦਬਾਅ ਹੇਠ ਕਦਮ ਚੁੱਕੇ ਹਨ। ਉਧਰ ਮਨੀਸ਼ਾ ਦੇ ਪਿਤਾ ਸੰਜੇ ਨੇ ਸਪਸ਼ਟ ਕੀਤਾ ਕਿ ਉਹਨਾਂ ਤੇ ਕਿਸੇ ਦਾ ਕੋਈ ਦਬਾਅ ਨਹੀਂ ਹੈ। ਉਹਨਾਂ ਕਿਹਾ ਕਿ ਵਿਰੋਧ ਪ੍ਰਦਰਸ਼ਨ ਤਾਂ ਹੀ ਖਤਮ ਕੀਤਾ ਜਾਵੇਗਾ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਲਿਖਤੀ ਰੂਪ ਵਿੱਚ ਪੂਰਾ ਕਰਨ ਦਾ ਭਰੋਸਾ ਦੇਵੇਗੀ। मनीषा जो मेरी भांजी थी डाणी लक्ष्मण से, वो किड्स प्ले स्कूल है सिंगानी के अंदर, वहाँ पार्ट टाइम जॉब करती थी। वहाँ से वो 11 तारीख को 1:58 पे बाहर आती है और वो आइडियल स्कूल और कॉलेज दोनों चीज़ें हैं, उसमें BSc के लिए वो एडमिशन के लिए जाती हैं फॉर्म अप्लाई करने के लिए। वहाँ लगभग ये बात घटना है 2:15 बजे की। उसके बाद उस लड़की का कोई अता पता नहीं। 6 बज के शाम को 26 पे संजय जी के पास, जो मेरा जीजाजी है, लड़की का फादर है, उसके पास रिंग आती है। मात्र 10 सेकंड का फासला देके ही वापस रिंग करते हैं तो कोई उठा ही नहीं हुआ, रिंग स्विच ऑफ हो गया। उसके बाद जैसे ही संजय जी को पता चलता है कि बच्ची मुसीबत में है, वो बस पकड़ के लुहारू से सिंगानी आते हैं। लुहारू वो पार्ट टाइम जॉब करते हैं और वहाँ आने के बाद 112 पे कॉल करते हैं। 112 पे कॉल करते हैं। कॉल करने के बाद 112 आती है, वहाँ आइडियल स्कूल में जाते हैं। वहाँ जाने के बाद जब उनको बोला जाता है कि भैया आप CCTV दिखाओ, फुटेज दिखाओ, यहाँ लड़की आई है क्या, उन्होंने मना कर दिया, कोई लड़की आई नहीं है यहाँ और यहाँ स्टाफ भी नहीं है। दूसरी बात, उन्होंने CCTV कैमरे के दिखाने के लिए भी बिल्कुल साफ साफ मना कर दिया। और जो 112 में जो मुलाजिम थे, उन्होंने उनसे, कॉलेज वालों से हाथ मिला के और बात करके वापस आ गए। संजय जी को वापस सिंगानी गांव में छोड़ दिया जाता है और 112 से जो मुलाजिम थे वो कहते हैं कि आप थाने जाओ लुहारू, वहाँ FIR कराओ। संजय जी वहाँ से आते हैं, FIR के लिए जाते हैं, FIR नहीं होती। ये घटना 11 तारीख की है, जबकि FIR रात को 12 तारीख को 7:30 बजे शाम को FIR होती है हमारी। जब थाने जाते हैं तो वहाँ भी ऐसा ही व्यवहार होता है कि मैं शब्दों में शायद ही बयां कर सकूँ। उन्होंने कहा कि आपकी लड़की कहीं पिकनिक मनाने गई होगी, किसी के साथ गई होगी, जबकि हमारी जो भांजी है वो पूरे गांव में और सब में ऐसी शरीफ लड़की थी, कोई ऐसा नहीं था। उसके बावजूद हमने वहाँ फ़ोन वगैरह करा के वो FIR लास्ट में लॉन्च करवाई। उसके बाद ASI शकुंतला, जो कि आइडियल स्कूल में आती है, उसको भी वो स्कूल वाले मना कर देते हैं कि हम नहीं दिखाएंगे, आप जा सकते हो। 13 तारीख को प्रिंसिपल साहब आएंगे 11 बजे, उस टाइम हम आपको फुटेज दिखा देंगे। उसके बाद जितने भी फुटेज थे वहाँ कैमरे थे, उनसे सबसे छेड़छाड़ खाने की गई है। 12 तारीख की ये घटना घटने के बाद 13 को सुबह शकुंतला मैडम का ही फ़ोन आता है कि सिंगानी में एक डेड बॉडी मिली है। जब हम वहाँ जाके देखते हैं तो चेहरा जला हुआ था, कुछ भी नहीं था। ऐसी बुरी तरह से निंदनीय घटना थी और वहाँ डेड बॉडी की हमने शिनाख्त की। उसके बाद पूरा प्रशासन आता है, लुहारू का SDM भी आता है, डिप्टी भी आते हैं। उन्होंने आश्वासन दिया था कि 24 घंटे के अंदर हम मुजरिमों को गिरफ्तार करेंगे।
तो अभी तक कोई भी गिरफ्तारी नहीं हुई है, नहीं कोई, सिर्फ आश्वासन दिया जा रहा है और पुलिस क्या कर रही है क्या नहीं अभी तक हमें कुछ नहीं बताया गया। पुलिस प्रशासन कोऑपरेट नहीं कर रही। कोऑपरेट करती समय पर तो अगर समय पर पुलिस कोऑपरेट करती तो मैं दावे के साथ कहता हूँ मनीषा आज हमारे बीच में होती और उन दरिंदों को पकड़ा जाता। तो एसपी साहब आए, क्या आश्वासन मिला, क्या एसपी साहब ये बोल के गए कि हम कार्रवाई कर रहे हैं, लेकिन कार्रवाई कहाँ तक है और इसके अलावा कुछ नहीं किया। तो क्या जो एसएचओ हैं उनकी जांच से संतुष्ट हैं या किसी और अधिकारी को चाहते हैं? अधिकारी को दी हुई हैं और हम तो संतुष्ट उसी टाइम होंगे जब हमारे सामने मुलजिम पेश होंगे, तब तक कोई संतुष्टि नहीं है। और हमारी मांग यही है 112 का जो भी जाब्ता उस टाइम था उसको सस्पेंड किया जाए, लुवारू थाने को सस्पेंड किया जाए और जो भी मुलजिम हैं उनको जल्द से जल्द गिरफ्तार किया जाए, तब हम अंतिम संस्कार करेंगे हमारी बच्ची का, तब तक नहीं करेंगे। धन्यवाद। To anyone who has been knocked down but has got back up and kept on going, you haven't given up, so I won't give up. ਕੈਨੇਡਾ ਵਿੱਚ ਵਿਰੋਧੀ ਪਾਰਟੀ ਆਗੂ ਪੀਅਰ ਪੋਲੀਵਰ ਨੇ ਕੈਲਗਰੀ ਵਿਚਲੀ ਬੈਟਲ ਰਿਵਰ ਕਰੋਫੁੱਟ ਹਲਕੇ ਦੀ ਜ਼ਿਮਨੀ ਚੋਣ ਜਿੱਤ ਕੇ ਪਾਰਲੀਮੈਂਟ ਵਿੱਚ ਪਹੁੰਚ ਬਣਾ ਲਈ ਹੈ। 244 ਉਮੀਦਵਾਰਾਂ ਵੱਲੋਂ ਉਹਨਾਂ ਦੀਆਂ ਵੋਟਾਂ ਵੰਡ ਕੇ ਸੰਸਦੀ ਦਾਖਲੇ ਨੂੰ ਰੋਕਣ ਦੇ ਸਾਰੇ ਯਤਨ ਅਸਫਲ ਹੋ ਗਏ ਹਨ। ਹਲਕੇ ਦੇ 80% ਤੋਂ ਵੱਧ ਲੋਕਾਂ ਨੇ ਉਹਨਾਂ ਦੇ ਹੱਕ ਵਿੱਚ ਵੋਟਾਂ ਪਾਈਆਂ। ਸੱਤਾਧਾਰੀ ਲਿਬਰਲ ਪਾਰਟੀ ਦੇ ਉਮੀਦਵਾਰ ਡਾਰਸੀ ਸਪੇਟੀ ਸਿਰਫ 4.5% ਵੋਟਾਂ ਲੈ ਕੇ ਤੀਜੇ ਨੰਬਰ ਤੇ ਰਹੇ, ਜਦੋਂ ਕਿ ਆਜ਼ਾਦ ਉਮੀਦਵਾਰ ਬੋਨੀ ਕ੍ਰਿੰਚਲੀ 10% ਵੋਟਾਂ ਲੈ ਗਏ। 5600 ਵਰਗ ਕਿਲੋਮੀਟਰ ਵਿੱਚ ਫੈਲੇ ਇਸ ਪੇਂਡੂ ਹਲਕੇ ਵਿੱਚ ਚੋਣ ਮੁਹਿੰਮ ਭਖਾ ਸਕਣਾ ਪੀਅਰ ਪੋਲੀਵਰ ਲਈ ਚੁਣੌਤੀਪੂਰਨ ਰਿਹਾ, ਪਰ ਉਹਨਾਂ ਦੀ ਮਿਹਨਤ ਰੰਗ ਲਿਆਈ। ਅਪ੍ਰੈਲ ਵਿੱਚ ਹੋਈਆਂ ਆਮ ਸੰਸਦੀ ਚੋਣਾਂ ਵਿੱਚ ਪੋਲੀਵਰ ਓਨਟਾਰੀਓ ਵਿਚਲੇ ਪੱਕੇ ਹਲਕੇ ਕਾਰਲੈਟਨ ਤੋਂ ਹਾਰ ਗਏ ਸਨ, ਜਿਸ ਕਾਰਨ ਵਿਰੋਧੀ ਪਾਰਟੀ ਦੇ ਆਗੂ ਹੁੰਦੇ ਹੋਏ ਵੀ ਸੰਸਦ ਵਿੱਚ ਆਪਣਾ ਰੋਲ ਨਿਭਾਉਣ ਤੋਂ ਅਸਮਰੱਥ ਸਨ। ਅਪ੍ਰੈਲ ਚੋਣ ਵਿੱਚ ਉਕਤ ਹਲਕੇ ਤੋਂ ਜੇਤੂ ਰਹੇ ਉਹਨਾਂ ਦੀ ਪਾਰਟੀ ਦੇ ਮੈਂਬਰ ਡੈਮੀਅਨ ਕੁਰਕ ਨੇ ਅਸਤੀਫਾ ਦੇ ਕੇ ਪੀਅਰ ਪੋਲੀਵਰ ਨੂੰ ਜ਼ਿਮਨੀ ਚੋਣ ਲੜ ਕੇ ਪਾਰਲੀਮੈਂਟ ਪਹੁੰਚਣ ਦਾ ਮੌਕਾ ਪ੍ਰਦਾਨ ਕੀਤਾ ਸੀ। ਦੱਸ ਦਈਏ ਕਿ ਡੈਮੀਅਨ ਕੁਰਕ ਨੇ ਅਪ੍ਰੈਲ ਵਿੱਚ ਇਹੀ ਸੀਟ 82% ਵੋਟਾਂ ਲੈ ਕੇ ਜਿੱਤੀ ਸੀ। Conservatives will fight to put Canada first, and we will work with anyone from any party. We continue to extend our hand to Mr. Carney and say that we want to work with any party. ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਅਤੇ ਹੋਰ ਯੂਰਪੀ ਆਗੂਆਂ ਨਾਲ ਆਪਣੀ ਮੀਟਿੰਗ ਰੋਕ ਕੇ ਰੂਸ ਦੇ ਆਪਣੇ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਫੋਨ ਤੇ ਲਗਭਗ 40 ਮਿੰਟ ਗੱਲਬਾਤ ਕੀਤੀ। ਇਸ ਮਾਮਲੇ ਨਾਲ ਜੁੜੇ ਇੱਕ ਸੂਤਰ ਨੇ ਜਾਣਕਾਰੀ ਸਾਂਝੀ ਕੀਤੀ ਹੈ। ਇੱਕ ਯੂਰਪੀ ਅਧਿਕਾਰੀ ਨੇ ਦੱਸਿਆ ਕਿ ਟਰੰਪ ਨੇ ਪੁਤਿਨ ਨੂੰ ਫੋਨ ਕਰਨ ਲਈ ਯੂਰਪੀ ਆਗੂਆਂ ਤੇ ਜ਼ੈਲੈਂਸਕੀ ਨਾਲ ਗੱਲਬਾਤ ਰੋਕ ਦਿੱਤੀ। ਇਹ ਖਬਰ ਸਭ ਤੋਂ ਪਹਿਲਾਂ ਜਰਮਨ ਅਖਬਾਰ ਬਿਲਡ ਨੇ ਪ੍ਰਕਾਸ਼ਿਤ ਕੀਤੀ ਸੀ, ਜਿਸ ਵਿੱਚ ਦੱਸਿਆ ਗਿਆ ਕਿ ਵਾਈਟ ਹਾਊਸ ਵਿੱਚ ਪੁਤਿਨ ਨਾਲ ਗੱਲਬਾਤ ਤੋਂ ਬਾਅਦ ਵੀ ਯੂਰਪੀ ਆਗੂਆਂ ਨਾਲ ਗੱਲਬਾਤ ਜਾਰੀ ਰਹੇਗੀ। ਪੁਤਿਨ ਦੇ ਵਿਦੇਸ਼ ਨੀਤੀ ਸਲਾਹਕਾਰ ਯੂਰੀ ਉਸ਼ਾਕੋਵ ਨੇ ਕਿਹਾ ਕਿ ਲਗਭਗ 40 ਮਿੰਟ ਦੀ ਗੱਲਬਾਤ ਦੌਰਾਨ ਟਰੰਪ ਨੇ ਪੁਤਿਨ ਨੂੰ ਯੂਰਪੀ ਆਗੂਆਂ ਨਾਲ ਆਪਣੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਨੇ ਅੱਜ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਲਿਖੇ ਸ਼ਾਂਤੀ ਪੱਤਰ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦਾ ਧੰਨਵਾਦ ਕੀਤਾ। ਉਹਨਾਂ ਇਸ ਪੱਤਰ ਵਿੱਚ ਯੂਕਰੇਨੀ ਬੱਚਿਆਂ ਦੇ ਅਗਵਾ ਦਾ ਮੁੱਦਾ ਚੁੱਕਿਆ ਸੀ। ਜ਼ੈਲੈਂਸਕੀ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਜੰਗੀ ਕੈਦੀਆਂ ਦੀ ਅਦਲਾ ਬਦਲੀ ਲਈ ਗੱਲਬਾਤ ਕਰਨ ਲਈ ਕੰਮ ਕਰਨਗੇ। ਇਸੇ ਦੌਰਾਨ ਜ਼ੈਲੈਂਸਕੀ ਨੇ ਯੂਕਰੇਨ ਵੱਲੋਂ ਸੁਰੱਖਿਆ ਗਰੰਟੀ ਦੇ ਹਿੱਸੇ ਵਜੋਂ ਯੂਰਪੀ ਫੰਡਿੰਗ ਰਾਹੀਂ 90 ਅਰਬ ਅਮਰੀਕੀ ਡਾਲਰ ਦੇ ਅਮਰੀਕੀ ਹਥਿਆਰ ਖਰੀਦਣ ਦੀ ਯੋਜਨਾ ਦੀ ਵੀ ਪੁਸ਼ਟੀ ਕੀਤੀ ਹੈ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਆਪਣੇ ਇਸ ਦਾਅਵੇ ਨੂੰ ਮੁੜ ਦੁਹਰਾਇਆ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਰੁਕਵਾਈ ਹੈ। ਇੱਥੇ ਓਵਲ ਆਫਿਸ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਜੰਗ ਸਮੇਤ 6 ਜੰਗਾਂ ਰੁਕਵਾਈਆਂ ਹਨ। ਇਸ ਮੌਕੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੈਂਸਕੀ ਵੀ ਮੌਜੂਦ ਸਨ। ਪਹਾੜਾਂ ਵਿੱਚ ਮੁੜ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਫਿਕਰ ਵਧਾ ਦਿੱਤੇ ਹਨ। ਮੌਸਮ ਵਿਭਾਗ ਨੇ 24-25 ਅਗਸਤ ਨੂੰ ਸ਼ਿਮਲਾ ਖਿੱਤੇ ਤੋਂ ਇਲਾਵਾ ਕੁੱਲੂ ਤੇ ਮੰਡੀ ਖੇਤਰ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ਨਗੋਈ ਕੀਤੀ ਹੈ। BBMB ਨੇ ਮੌਸਮ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਮੇਨਟੇਨ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪਹਾੜਾਂ 'ਚੋਂ ਆਉਣ ਵਾਲੇ ਸੰਭਾਵੀ ਪਾਣੀ ਨੂੰ ਆਉਂਦੇ ਦਿਨਾਂ ਵਿੱਚ ਡੈਮ ਵਿੱਚ ਸੰਭਾਲਿਆ ਜਾ ਸਕੇ। ਇਸ ਦੇ ਤਹਿਤ ਅੱਜ BBMB ਨੇ ਭਾਖੜਾ ਡੈਮ ਦੇ 4 ਫਲੱਡ ਗੇਟ 2-2 ਫੁੱਟ ਖੋਲ੍ਹ ਦਿੱਤੇ ਹਨ। ਵੇਰਵੇ ਅਨੁਸਾਰ ਭਾਖੜਾ ਡੈਮ ਵਿੱਚ ਪਹਾੜਾਂ 'ਚੋਂ ਪਾਣੀ ਦੀ ਸੰਭਾਵੀ ਆਮਦ ਵਜੋਂ ਜਗ੍ਹਾ ਬਣਾਈ ਜਾ ਰਹੀ ਹੈ। ਅੱਜ ਸਵੇਰੇ ਭਾਖੜਾ ਡੈਮ ਵਿੱਚ ਪਹਾੜਾਂ 'ਚੋਂ 80,000 ਕਿਊਸਿਕ ਪਾਣੀ ਆ ਰਿਹਾ ਸੀ, ਜੋ ਸ਼ਾਮ 6 ਵਜੇ 62,000 ਕਿਊਸਿਕ ਰਹਿ ਗਿਆ।
ਭਾਖੜਾ ਡੈਮ ਦਾ ਸ਼ਾਮ 6 ਵਜੇ ਪਾਣੀ ਦਾ ਪੱਧਰ 1665.49 ਫੁੱਟ ਹੋ ਗਿਆ। BBMB ਅਨੁਸਾਰ ਅੱਜ ਦੇ ਦਿਨ ਤੱਕ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1662 ਫੁੱਟ ਹੋਣਾ ਚਾਹੀਦਾ ਸੀ। ਬਿਆਸ ਦਰਿਆ ਤੋਂ ਇਲਾਵਾ ਹੁਣ ਸਤਲੁਜ ਦਾ ਕਹਿਰ ਵੀ ਸਰਹੱਦੀ ਪਿੰਡਾਂ ਤੇ ਹੋਰ ਮਾਰ ਕਰ ਸਕਦਾ ਹੈ। ਇਸ ਤੋਂ ਇਲਾਵਾ 24-25 ਅਗਸਤ ਨੂੰ ਸਤਲੁਜ ਦੇ ਆਸ-ਪਾਸ ਦੇ ਖੇਤਰ ਵਿੱਚ ਭਾਰੀ ਮੀਂਹ ਪੈਣ ਬਾਰੇ ਮੌਸਮ ਵਿਭਾਗ ਨੇ ਪਹਿਲਾਂ ਹੀ ਪੇਸ਼ਨਗੋਈ ਕੀਤੀ ਹੋਈ ਹੈ। ਪੌਂਗ ਡੈਮ ਵਿੱਚ ਐਤਕੀ ਪਹਾੜਾਂ 'ਚੋਂ ਆ ਰਹੇ ਪਾਣੀ ਦੀ ਆਮਦ ਹੈਰਾਨ ਕਰਨ ਵਾਲੀ ਰਹੀ ਹੈ। ਆਮ ਤੌਰ ਤੇ ਹਰ ਸੀਜ਼ਨ ਵਿੱਚ ਪੌਂਗ ਡੈਮ ਵਿੱਚ ਪਾਣੀ ਦੀ ਆਮਦ ਔਸਤ 40,000 ਕਿਊਸਿਕ ਦੀ ਰਹਿੰਦੀ ਹੈ, ਪਰ ਐਤਕੀ 1.5 ਮਹੀਨੇ ਤੋਂ ਇਹ ਔਸਤ 70 ਤੋਂ 80,000 ਕਿਊਸਿਕ ਰਹੀ ਹੈ। ਇਸ ਵੇਲੇ ਪੌਂਗ ਡੈਮ ਵਿੱਚ 60,000 ਕਿਊਸਿਕ ਪਾਣੀ ਆ ਰਿਹਾ ਹੈ ਅਤੇ ਇੰਨਾ ਪਾਣੀ ਹੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ। ਪੌਂਗ ਡੈਮ ਵਿੱਚ ਅੱਜ ਸ਼ਾਮ 6 ਵਜੇ ਪਾਣੀ ਦਾ ਪੱਧਰ 1383.12 ਫੁੱਟ ਤੇ ਪਹੁੰਚ ਗਿਆ। ਦੂਜੇ ਪਾਸੇ ਮੰਡ ਖੇਤਰ ਵਿੱਚ ਹੜ੍ਹਾਂ ਦੀ ਮਾਰ ਕਾਫੀ ਵਧੀ ਹੈ। ਫਾਜ਼ਿਲਕਾ ਤੇ ਤਰਨਤਾਰਨ ਜ਼ਿਲ੍ਹੇ ਵਿੱਚ ਵੀ ਫਸਲਾਂ ਪ੍ਰਭਾਵਿਤ ਹੋਈਆਂ ਹਨ। ਹਰੀਕੇ ਹੈਡਵਰਕਸ ਤੇ 70,000 ਕਿਊਸਿਕ ਪਾਣੀ ਵਗ ਰਿਹਾ ਹੈ। ਇਸੇ ਤਰ੍ਹਾਂ ਰਾਵੀ ਦਰਿਆ ਵਿੱਚ ਧਰਮਕੋਟ ਖੇਤਰ ਕੋਲ ਅੱਜ 2.43 ਲੱਖ ਕਿਊਸਿਕ ਪਾਣੀ ਵਗਿਆ, ਪਰ ਇਸ ਦਾ ਕੌਮਾਂਤਰੀ ਸਰਹੱਦ ਲਾਗੇ ਹੀ ਕੁਝ ਪਿੰਡਾਂ ਤੇ ਅਸਰ ਪੈਂਦਾ ਹੈ। ਘੱਗਰ ਵਿੱਚ ਇਸ ਵੇਲੇ 8700 ਕਿਊਸਿਕ ਪਾਣੀ ਵਗ ਰਿਹਾ ਹੈ। ਆਉਂਦੇ ਦਿਨਾਂ ਵਿੱਚ ਹੋਰ ਮੀਂਹ ਪੈਣ ਤੇ ਦਰਿਆਵਾਂ ਲਾਗਲੇ ਪਿੰਡਾਂ ਲਈ ਜ਼ਿੰਦਗੀ ਹੋਰ ਔਖੀ ਹੋ ਸਕਦੀ ਹੈ। ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਕਿਹਾ ਕਿ ਭਾਖੜਾ ਡੈਮ 'ਚੋਂ ਕਿੰਨਾ ਪਾਣੀ ਸਤਲੁਜ ਦਰਿਆ ਵਿੱਚ ਛੱਡਣਾ ਹੈ, ਇਸ ਦਾ ਫੈਸਲਾ ਟੈਕਨੀਕਲ ਕਮੇਟੀ ਲੈਂਦੀ ਹੈ। ਉਹਨਾਂ ਕਿਹਾ ਕਿ BBMB ਨੇ ਅੱਜ ਭਾਖੜਾ ਡੈਮ ਤੋਂ 4 ਫਲੱਡ ਗੇਟਾਂ ਰਾਹੀਂ ਪਾਣੀ ਛੱਡਿਆ। ਸਥਿਤੀ ਕਾਬੂ ਵਿੱਚ ਰੱਖਣ ਲਈ ਫਲੱਡ ਗੇਟਾਂ ਰਾਹੀਂ ਪਾਣੀ ਛੱਡਣਾ ਪੈਂਦਾ ਹੈ। ਉਧਰ ਭਾਖੜਾ ਡੈਮ ਵਿੱਚ ਵਧ ਰਹੇ ਪਾਣੀ ਕਾਰਨ ਸਤਲੁਜ ਦਰਿਆ ਨੇੜੇ ਵਸੇ ਪਿੰਡਾਂ ਦੇ ਲੋਕ ਸਹਿਮੇ ਹੋਏ ਹਨ। ਇਹਨਾਂ ਪਿੰਡਾਂ ਦੇ ਲੋਕਾਂ ਨੇ ਪਿਛਲੀ ਵਾਰ ਵੀ ਹੜ੍ਹ ਕਾਰਨ ਕਾਫੀ ਨੁਕਸਾਨ ਝੱਲਿਆ ਸੀ।